ते चर्बी किस शय दी चढ़ी हुई है ओ भी मैनू पता है। तुसी आड़तीए इस टाइम बड़े खुश जे, तुसी साडी कणक 2000 ਨੂੰ ਲੈ ਕੇ ਅਗਾ 27-2800 ਦੀ ਵੇਚ ਰਹੇ ਜੇ ਤੇ ਅਸੀਂ ਵੀ ਕਾਕਾ ਵੇਚ ਦੇਗਾ ਇਹੋ ਕਣਕ 27-2800 ਨੂੰ ਤੇ ਤੇਰੇ ਕੰਨ ਲਾਲ ਕਰ ਦੇਵਾਂ, ਕੰਨ ਲਾਲ ਕਰ ਦੇਵਾਂ। ओ चुकंदर मुए ਅਸੀਂ ਤੇਰੀ ਮਿਹਨਤ ਕੀਤੀ ਹੈ 2 ਦਿਨ ਦਿਓ, ਉਦੋਂ ਤਾਂ ਮਿੰਤਾ ਕਰ ਤੇ ਦਿੰਦੇ ਹੋ। ਪੁੱਤਰ ਐਵੇਂ ਸਮਝ ਸਾਡੀ ਸਾਰੀ ਬਾਹ ਵੇਲਣੇ ਚ ਆਈ ਹੋਈ ਸੀ, ਅਗਲੀ ਫਸਲ ਵੀ ਬੀਜਣੀ ਸੀ, ਬਾਲਾਂ ਦੇ ਕੱਪੜੇ ਵੀ ਲੈਣੇ ਸੀ। ਜੇ ਦੋਨੋਂ ਟਾਈਮਾਂ ਨਾਲ ਨਾ ਦਿੰਦੇ ਤਾਂ ਤੁਸੀਂ ਵੀ ਸੂਦ ਜੜਾਈ ਰੱਖੋ ਹੈ ਭਾਈ ਜੋ ਰੋਲੇ ਆ ਜਿੰਦੀ ਵਜ੍ਹਾ ਤੋਂ ਅਸੀਂ ਦੋਨੋਂ ਦੇ ਦਿੱਤੀ ਟਾਈਮਾਂ ਨਾਲ। ਤੁਸੀਂ ਜਿਹੜੇ ਜ਼ਿਮੀਦਾਰ ਨੇ ਨਾ ਤੁਹਾਡੀ ਰੋਂਦਿਆਂ 'ਚ ਲੱਗ ਜਾਸੀ, ਤੁਸੀਂ ਰੋਂਦੇ ਹੀ ਰਹਿੰਦੇ ਨੇ ਜੀ। ਬਿਲਕੁਲ ਸਾਨੂੰ ਰੋਣ ਦਾ ਸ਼ੌਕ ਹੈ। ਓਏ ਅੱਲਾ ਦੇ ਬੰਦਿਆ, ਰੋਣ ਨਾਲ ਬੰਦਾ ਮੋਟਾ ਹੋ ਜਾਂਦਾ ਹੈ, ਖੂਨ ਵੱਧਦਾ ਹੈ, ਅੱਖਾਂ ਦੀ ਮੈਲ ਨਿਕਲ ਜਾਂਦੀ ਹੈ ਤੇ ਅਸੀਂ ਰੋਨੇ ਆ ਨਾ ਤੇ ਅੱਲਾ ਦੇ ਬੰਦਿਆ ਰੋਵਣ ਵਾਲਾ ਕੌਣ ਹੈ? ਤੁਸੀਂ ਵੀ ਰੋਵੋਗੇ ਇੱਕ ਦਿਨ। ਬਸ ਗੱਲਾਂ ਹੀ ਨੇ ਤੁਹਾਡੇ ਕੋਲ, ਜਿੰਨੀਆਂ ਮਰਜ਼ੀ ਕਰਾ ਲਓ। ਪੁੱਤਰ ਅਸੀਂ ਕਿਸਾਨਾਂ ਦੇ ਬਾਲ ਹੈ, ਅਸੀਂ ਉਹ ਕੁਝ ਫੀਲ ਕਰਨੇ ਆ ਜਿਹੜੇ ਤੁਸੀਂ ਨਹੀਂ ਕਰਦੇ ਜੇ। ਤੇ ਸਿਆਣੇ ਕਹਿੰਦੇ ਨੇ ਅੱਗ ਜਿੱਥੇ ਲੱਗੀ ਹੋਵੇ ਨਾ ਸੇਕਾ ਉੱਥੇ ਹੀ ਪਹੁੰਚਦਾ ਹੈ ਤੇ ਸਾਨੂੰ ਸੇਕਾ ਪਹੁੰਚਦਾ ਹੈ ਤੇ ਅਸੀਂ ਬਾਕਨੇ ਹੈ, ਪਰ ਸਾਡੀ ਬਾਕ ਹੀ ਕੋਈ ਨਹੀਂ ਸੁਣਦਾ। ਹੋਰ ਕੋਈ ਨਾ ਵੀ ਸੁਣੇ ਉਹ ਖੁਦਾ ਸੁਣਦਾ ਪਿਆ ਤੇ ਉਹਨੇ ਜਿਸ ਦੇ ਕਰ ਦਿੱਤਾ ਨਾ ਇਨਸਾਫ ਤੇ ਬਸ ਜਿੰਨਾ ਸਾਡੀ ਮੰਜੀ ਠੋਕੀ ਹੈ ਰੱਬ ਉਹਨਾਂ ਦੀ ਮੰਜੀ ਠੋਕ ਦੇਵੇਗਾ। ਬਸ ਤੁਹਾਡੀ ਸੜਦਿਆਂ ਦੀ ਲੱਗ ਜਾਸੀ। ਅੱਲਾ ਨੇ ਸਾਨੂੰ ਏਸੀ ਗੱਡੀਆਂ ਏਸੀ ਕਮਰੇ ਦਿੱਤੇ ਨੇ, ਤੁਸੀਂ ਕਿਉਂ ਸੜਦੇ ਨੇ? ਪੁੱਤਰ ਇਹ ਏਸੀ ਗੱਡੀਆਂ ਤੇ ਬੰਦਲੇ ਆਏ ਕਿਧਰੋਂ ਨੇ? ਸਾਡੀ ਖੂਨ ਪਸੀਨੇ ਦੀ ਕਮਾਈ ਚੋਂ ਆਏ ਨਹੀਂ। ਤੁਸੀਂ ਸਾਨੂੰ ਸਾੜ ਤੇ ਆਪ ਏਸੀਆਂ ਦੇ ਵਿੱਚ ਬੈਠੇ ਨੇ ਸਾਡੀ ਵਜ੍ਹਾ ਤੋਂ। ਤੇ ਮੇਰਾ ਅੱਬਾ ਕਹਿੰਦਾ ਪਿਆ ਸੀ ਕਿ ਜੋ ਕਿਸੇ ਦੇ ਹੱਕ ਤੇ ਡਾਕਾ ਮਾਰਦਾ ਹੈ ਨਾ ਅੱਲਾਹ ਤਾਲਾ ਉਹਨੂੰ ਤੱਤੇ ਕੜਾਏ 'ਚ ਸੁੱਟੇਗਾ। ਪੁੱਤਰ ਅਸੀਂ ਤਾਂ ਇੱਥੇ ਸੜ ਲਈ ਸਾਂ ਗਰਮੀ ਦੇ ਵਿੱਚ ਤੇ ਤੁਹਾਡਾ ਉੱਥੇ ਕੀ ਬਣੇਗਾ? ਪੁੱਤਰ ਜਦੋਂ ਨਿਕਲੋਗੇ ਨਾ ਤੱਤੇ ਕੜਾਇਆਂ ਦੇ ਵਿੱਚੋਂ ਤੇ ਬੁੱਲ ਜਾਸੂ ਏਸੀਆਂ ਨੂੰ ਤੇ ਗੱਡੀਆਂ ਨੂੰ ਸੁਰ ਲੱਗ ਜਾਸੀ ਤੁਹਾਨੂੰ। ਸਾਰੀਆਂ ਕਸਰਾਂ ਕੱਢ ਲਈ ਸਨ ਸੋਹਣਿਆ। ਜਾ ਦਾ ਕੰਮ ਕਰ, ਤੂੰ ਐਵੇਂ ਧਮਕੀਆਂ ਲਾਈਆਂ ਨਾ ਸਾਨੂੰ। ਓਏ ਅੱਲਾ ਪੁੱਛ ਲਈ ਸੀ ਜਾ ਤੂੰ।